ਕਈ ਵਾਰ ਇਦਾਂ ਹੁੰਦਾ ਜੇ ਕਿ ਇਦਾਂ ਦੇ ਲੋਕ ਵੀ ਆਏ ਸਾਡੇ ਕੋਲ ਜਿਨ੍ਹਾਂ ਨੇ 20,000 ਦਾ ਕ੍ਰੈਡਿਟ ਕਾਰਡ ਤੇ $16-17,000 ਪੰਡਤਾਂ ਨੂੰ ਦੇ ਕੇ ਕਹਿੰਦੇ ਜੀ ਪੰਡਤ ਜੀ ਨੇ ਸਾਡੇ ਕਰਜ਼ਾ ਮਾਫ ਕਰਾ ਦੇਣਾ। ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਕਿ ਦਿਸ ਇਜ਼ ਸਮਟਾਈਮਸ ਲੋਕਾਂ ਨੂੰ ਆਪਣੇ ਸਰੋਤਿਆਂ ਨੂੰ ਲੱਗਦਾ ਕਿ ਇਟਸ ਟੂ ਗੁੱਡ ਟੂ ਬੀ ਟਰੂ, ਕਿਹੜਾ ਕਰਜ਼ਾ ਤੁਹਾਡਾ ਮਾਫ ਨਹੀਂ ਹੋ ਸਕਦਾ। ਸੋ ਡੈਟ ਸੈਟਲਮੈਂਟ ਇਹੀ ਕਿ ਜਿਹੜਾ ਤੁਹਾਡਾ ਕਰਜ਼ਾ ਜੇ ਡੈਟ ਤੇ ਸੈਟਲਮੈਂਟ ਉਹਨੂੰ ਕਿੱਦਾਂ ਆਪਾਂ ਘਟਾ ਸਕਦੇ ਹਾਂ ਜਾਂ ਮਾਫ ਕਰਾ ਸਕਦੇ ਹਾਂ। ਇਦਾਂ ਦੀ ਕੋਈ ਵੀ ਜਿਹੜਾ ਅਨਸਿਕਿਉਰ ਦਾ ਮਤਲਬ ਹੈ ਕਿ ਚੀਜ਼ ਕਿਸੇ ਦੀ ਨਾਲ ਬੱਜਾ ਨਹੀਂ ਹੋਇਆ, ਮੋਰਗੇਜ ਨਹੀਂ ਹੈਗੀ ਜਾਂ ਗੱਡੀ ਤੁਹਾਡੇ ਕੋਲ ਹੈ ਨਹੀਂ, ਉਹ ਜਿਹੜਾ ਡੈਟ ਹੈ ਉਹ ਤੁਹਾਡਾ ਅਸੀਂ ਅਪ ਟੂ 60% ਤੱਕ ਮਾਫ ਕਰਾ ਸਕਦੇ ਹਾਂ ਔਰ ਬਾਕੀ ਰਹਿੰਦੀ ਨੇ ਅਸੀਂ ਹਿਸਾਬ ਕਿਸ਼ਤਾਂ ਨੂੰ ਮਸਾ ਸ਼ੁਰੂਆਤ ਦੇ ਵਿੱਚ ਹੀ ਫੀਸ ਲਈ ਜਾਂਦੀ ਆ, ਓਵਰਆਲ ਫੀਸ ਹੁੰਦੀ ਆ, ਕਿ ਕਿੱਦਾਂ ਇਹ ਪ੍ਰੋਸੈਸ ਕਿੱਦਾਂ ਵਰਕ ਕਰਦਾ ਹੈ? 60% ਹੀ ਮਾਫ ਕਰਾ ਦਿੰਦੇ ਹਾਂ। ਜਦੋਂ 60% ਮਾਫ ਹੁੰਦਾ ਹੈ ਉਹਦੇ ਚ ਸਭ ਕੁਝ 60% ਦੇ ਵਿੱਚ ਤੁਹਾਡੀ ਫੀਸ, ਲੇਟ ਪੇਮੈਂਟ, ਫਾਈਨੈਂਸ਼ੀਅਲ ਚਾਰजेस ਔਰ ਜਿਹੜੀ ਇਹਨਾਂ ਦੀ ਸੈਟਲਮੈਂਟ ਪ੍ਰੋਸੈਸ ਹੈ, ਜੇ ਉਹਦੇ ਕੋਈ ਲੀਗਲ ਇਸ਼ੂ ਆ ਗਿਆ, ਸਾਰਾ ਕੁਝ ਪਾ ਕੇ ਯੂ ਸਟਿਲ ਸੇਵ ਅਪ ਟੂ 60%। ਔਰ ਜਿਹੜੀ ਫੀਸ ਹੈ ਇੱਕ ਪੈਨੀ ਨਹੀਂ ਅਪਫਰੰਟ ਨਹੀਂ ਲਈ ਜਾਂਦੀ, ਉਹ ਕਾਰਡ ਦੀ ਪੇਮੈਂਟ ਪਹਿਲਾਂ ਕ੍ਰੈਡੀਟਰ ਨੂੰ ਜਾਊਗੀ, ਉਹਦੇ ਬਾਅਦ ਹੀ ਫੀਸ ਦੇਈ ਜਾਊਗੀ। ਬੈਂਚ ਵਾਰੰਟ ਥੋੜਾ ਪਹਿਲਾਂ ਸਮਝਾਓ, ਬੈਂਚ ਵਾਰੰਟ ਇਹ ਕੀ ਚੀਜ਼ ਹੁੰਦੀ ਹੈ? ਬੈਂਚ ਵਾਰੰਟ ਹੁੰਦਾ ਹੈ ਕਿ ਦੇ ਆਰ ਐਕਚੁਅਲੀ ਅਰੈਸਟ ਵਾਰੰਟਸ। ਇੱਕ ਸਾਡੇ ਕਸਟਮਰ ਨੇ ਉਹ ਇੰਡੀਆ ਚਲੇ ਗਏ, ਉਹਨੂੰ ਪਿੱਛੋਂ ਬੈਂਚ ਵਾਰੰਟ ਹੋ ਗਏ ਇਸ਼ੂ, ਉਹਨੇ ਕਹੇ ਜੀ ਅਸੀਂ ਪਰਵਾਹ ਨਹੀਂ ਕਰਦੇ ਕਿਉਂਕਿ ਮੈਂ ਤਾਂ ਇੰਡੀਆ ਬੈਠਾ। ਜਦੋਂ ਵਾਪਸ 에ਅਰਪੋਰਟ ਤੇ ਆਏ ਤਾਂ ਉਹਨਾਂ ਨੂੰ 에ਅਰਪੋਰਟ ਤੇ ਅਰੈਸਟ ਕੀਤਾ ਉਹਨਾਂ ਨੇ, ਨਾਲ ਦੇ ਨਾਲ ਕੜੀਆਂ ਲਾਤੀਆਂ ਹੈ। ਐਗਜ਼ੈਕਟਲੀ, ਹਾਂਜੀ। ਤੇ ਉਹਦੇ ਚ ਇੱਕ ਆਪਸ਼ਨ ਹੁੰਦਾ ਕੰਸੋਲੀਡੇਸ਼ਨ ਦਾ, ਜਿੱਦਾਂ ਮੈਂ ਕਿਹਾ ਕਿ 20% 25% ਇੰਟਰਸਟ ਰੇਟ ਹੈ, ਉਹਨੂੰ ਘਟਾ ਕੇ ਆਪਾਂ 10-15% ਕਰ ਦਿੰਦੇ ਹਾਂ। ਜਿਹੜਾ 40 ਸਾਲ ਚ ਪੇ ਹੋਣਾ ਸ਼ਾਇਦ 20 ਸਾਲ ਚ ਪੇ ਹੋ ਜਾਏਗਾ, ਬਿਕਾਜ਼ ਸਪੀਡ ਜਿਹੜੀ ਹੈ ਉਹਦੀ ਡਬਲ ਹੋ ਜਾਂਦੀ ਹੈ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਨਿਰਮਲ ਸਿੰਘ ਮਾਨ ਜੀ। ਨਿਰਮਲ ਸਿੰਘ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਤੁਹਾਨੂੰ ਤਾਂ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਦਰਸ਼ਕੋ, ਦੱਸਦੇ ਜਾਈਏ ਨਿਰਮਲ ਸਿੰਘ ਮਾਨ ਜੀ ਜਿਹੜੀ ਊੜਾ ਡੈਟ ਰਿਲੀਫ ਦੇ ਨਾਲ ਸੰਬੰਧਿਤ ਨੇ। ਇਸ ਮੌਕੇ ਜਿਹੜੀ ਡੈਟ ਨੂੰ ਲੈ ਕੇ, ਖਾਸ ਕਰਕੇ ਜਿਹੜੀਆਂ ਦੇਣਦਾਰੀਆਂ ਉਸ ਨੂੰ ਲੈ ਕੇ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਕਈ ਪ੍ਰੋਬਲਮਸ ਵੀ ਆ ਜਾਂਦੀਆਂ ਨੇ। ਪਰ ਇਹ ਜਿਹੜਾ ਤੁਹਾਡਾ ਡੈਟ ਆ, ਕਰਜ਼ਾ ਆ, ਉਸ ਨੂੰ 60% ਤੱਕ ਮਾਫ ਕਰਵਾ ਸਕਦੇ ਨੇ। ਇਸ ਦੇ ਬਾਬਤ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਆ, ਇਹ ਕਦੋਂ ਲੋੜ ਇਸ ਦੀ ਪੈਂਦੀ ਆ, ਕਿਹਨੂੰ ਇਸ ਦੀ ਜਿਹੜੀ ਇਸ ਸੇਵਾ ਦੀ ਜਿਹੜੀ ਸਰਵਿਸ ਦੀ ਆ ਉਹ ਜ਼ਰੂਰਤ ਹੁੰਦੀ ਆ, ਤੇ ਕਦੋਂ ਉਸ ਨੂੰ ਹੈਲਪ ਲੈਣੀ ਚਾਹੀਦੀ ਆ, ਉਸ ਦੇ ਬਾਰੇ ਅੱਜ ਆਪਣੇ ਨਾਲ ਨਿਰਮਲ ਸਿੰਘ ਮਾਨ ਜੀ ਗੱਲਬਾਤ ਕਰਨਗੇ। ਪਹਿਲਾਂ ਵੀ ਆਪਣੇ ਜਿਹੜੇ ਵੱਖ-ਵੱਖ ਸ਼ੋਜ਼ ਦੇ ਵਿੱਚ ਆ ਕੇ ਇਹ ਜਾਣਕਾਰੀਆਂ ਆਪਣੇ ਨਾਲ ਸਾਂਝੀਆਂ ਕਰਦੇ ਰਹੇ ਆ। ਸੋ ਊੜਾ ਡੈਟ ਰਿਲੀਫ ਦੇ ਬਾਰੇ, ਡੈਟ ਸੈਟਲਮੈਂਟ ਦੇ ਬਾਰੇ ਅਕਸਰ ਤੁਸੀਂ ਗੱਲ ਕਰਦੇ ਆ ਨਿਰਮਲ ਸਿੰਘ ਜੀ। ਸੋ ਜੇ ਤੁਸੀਂ ਥੋੜਾ ਬਰੀਫਲੀ ਦੱਸਣਾ ਹੋਵੇ, ਡੈਟ ਸੈਟਲਮੈਂਟ ਕੀ ਚੀਜ਼ ਹੁੰਦੀ ਆ? ਜੀ ਬਿਲਕੁਲ, ਕਿਉਂਕਿ ਅਸੀਂ ਮੈਜੋਰਿਟੀ ਕਮਿਊਨਿਟੀ ਅੱਜ ਆਪਾਂ ਇੰਡੀਆ ਤੋਂ ਆਏ ਹਾਂ ਤੇ ਇਸ ਕਰਕੇ ਇਹ ਹੁੰਦਾ ਰਾਜੀ ਕਿ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਕਿ ਦਿਸ ਇਜ਼ ਸਮਟਾਈਮਸ ਲੋਕਾਂ ਨੂੰ ਆਪਣੇ ਸਰੋਤਿਆਂ ਨੂੰ ਲੱਗਦਾ ਕਿ ਇਟਸ ਟੂ ਗੁੱਡ ਟੂ ਬੀ ਟਰੂ, ਕਿਹੜਾ ਕਰਜ਼ਾ ਤੁਹਾਡਾ ਮਾਫ ਨਹੀਂ ਹੋ ਸਕਦਾ। ਸੋ ਡੈਟ ਸੈਟਲਮੈਂਟ ਇਹੀ ਕਿ ਜਿਹੜਾ ਤੁਹਾਡਾ ਕਰਜ਼ਾ ਜੇ ਡੈਟ ਤੇ ਸੈਟਲਮੈਂਟ ਉਹਨੂੰ ਕਿੱਦਾਂ ਆਪਾਂ ਘਟਾ ਸਕਦੇ ਹਾਂ ਜਾਂ ਮਾਫ ਕਰਾ ਸਕਦੇ ਹਾਂ। ਸੋ ਜਿਹੜਾ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਅਨਸਿਕਿਉਰਡ ਡੈਟ ਹੈ, ਜਿਹਦੇ ਵਿੱਚ ਕ੍ਰੈਡਿਟ ਕਾਰਡ ਦਾ ਡੈਟ ਹੋ ਗਿਆ, ਜਿਹਦਾ ਇੰਟਰਸਟ ਰੇਟ ਸ਼ੁਰੂ 20% ਹੁੰਦਾ ਤੇ 25, 30, 35% ਤੇ ਵੀ ਜਾਂਦਾ, ਉਹ ਹੋ ਗਿਆ। ਤੁਹਾਡਾ ਕੋਈ ਵੀ ਮੈਡੀਕਲ ਬਿਲਸ ਨੇ ਜਿਹੜੇ ਤੁਸੀਂ ਇੰਸ਼ੋਰ ਨਹੀਂ ਹੁੰਦੇ, ਮੈਡੀਕਲ ਬਿਲਸ ਨੇ, ਕੋਈ ਤੁਹਾਡੀ ਲੀਜ਼ ਪੇਮੈਂਟ ਹੈ, ਤੁਹਾਡੀ ਗੱਡੀ ਜਾਂ ਟਰੱਕ ਰੀਪੋ ਹੋ ਗਿਆ ਜਾਂ ਟੋਟਲ ਹੋ ਗਈ ਹੈ, ਗੱਡੀ ਤੁਹਾਡੇ ਕੋਲ ਹੈ ਨਹੀਂ ਪਰ ਫਿਰ ਵੀ ਪੇਮੈਂਟਸ ਆ ਰਹੀਆਂ ਨੇ, ਤੁਹਾਡੀ ਕੋਈ ਲਾਇਰ ਫੀਸ ਹੈ, ਇਦਾਂ ਦੀ ਕੋਈ ਵੀ ਜਿਹੜਾ ਅਨਸਿਕਿਉਰਡ ਡੈਟ, ਅਨਸਿਕਿਉਰ ਦਾ ਮਤਲਬ ਹੈ ਕਿ ਚੀਜ਼ ਕਿਸੇ ਦੀ ਨਾਲ ਬੱਜਾ ਨਹੀਂ ਹੋਇਆ, ਮੋਰਗੇਜ ਨਹੀਂ ਹੈਗੀ ਜਾਂ ਗੱਡੀ ਤੁਹਾਡੇ ਕੋਲ ਹੈ ਨਹੀਂ, ਉਹ ਜਿਹੜਾ ਡੈਟ ਹੈ ਉਹ ਤੁਹਾਡਾ ਅਸੀਂ ਅਪ ਟੂ 60% ਤੱਕ ਮਾਫ ਕਰਾ ਸਕਦੇ ਹਾਂ ਔਰ ਬਾਕੀ ਰਹਿੰਦੀ ਨੇ ਅਸੀਂ ਹਿਸਾਬ ਕਿਸ਼ਤਾਂ ਨੂੰ ਮਸਾ। ਸੋ ਇਹ ਕੰਮ ਕਿੱਦਾਂ ਕਰਦਾ ਹੈ ਡੈਟ ਸੈਟਲਮੈਂਟ? ਸੋ ਹਾਊ ਡਜ਼ ਇਟ ਵਰਕ? ਸੋ ਜਨਰਲੀ ਇਹ ਜੀ ਪ੍ਰੋਸੈਸ ਇਹ ਹੁੰਦਾ ਹੈ ਰਾਜੀ ਕਿ ਜਦੋਂ ਵੀ ਕੋਈ ਵੀ ਸਾਡਾ ਸਰੋਤਾ ਸਾਨੂੰ ਕਾਲ ਕਰਦਾ ਕਿ ਉਹਨਾਂ ਦੀ ਆਪਸ਼ਨਸ ਕੀ ਨੇ, ਪਹਿਲਾਂ ਕਿ ਡਿਫਰੈਂਟ ਆਪਸ਼ਨਸ ਕੀ ਨੇ, ਕਿ ਆਪਾਂ ਇੱਕ ਤਾਂ ਇਹੀ ਆਪਸ਼ਨ ਹੈ ਕਿ ਮਿਨੀਮਮ ਪੇਮੈਂਟ ਦੇ ਜਾਈਏ, ਜਿੱਥੇ 20, 25, 30% ਜੇ ਤੁਸੀਂ ਇੰਟਰਸਟ ਰੇਟ ਲਾਓ ਤੇ 10,000 ਨੂੰ ਅਗਲੇ 25, 30, 35, 50 ਸਾਲ ਵੀ ਲੱਗ ਸਕਦੇ ਨੇ ਪੇ ਕਰਨ ਦੇ ਵਿੱਚ। ਔਰ 50 ਸਾਲ ਦੇ ਵਿੱਚ ਅਸੀਂ 10,000 ਦੇਣਾ ਸੀ, ਉਹਦੇ ਹੋ ਸਕਦਾ ਕਿ 70, 80, 90,000 ਡਾਲਰ ਪੇ ਕਰੀਏ ਓਵਰ ਦਾ ਟਾਈਮ। ਪਰ ਦੂਜਾ ਆਪਸ਼ਨ ਕਈ ਵਾਰ ਕੀ ਹੁੰਦਾ ਕਿ ਆਪਾਂ ਬੈਂਕਰਪਸੀ ਫਾਈਲ ਕਰ ਦਿੰਦੇ ਹਾਂ, ਵਿਚ ਇਜ਼ ਅ ਫਾਈਨੈਂਸ਼ੀਅਲ ਸੁਸਾਈਡ ਫॉर ਨੈਕਸਟ 7 to 10 years। ਤੇ ਬੈਂਕ ਜਿਹੜਾ ਸੈਟਲਮੈਂਟ ਦੇ ਵਿੱਚ ਕੀ ਹੁੰਦਾ ਕਿ ਅਸੀਂ ਬੈਂਕ ਨਾਲ ਇਹੀ ਕਹਿੰਦੇ ਆ, ਆਪਣੇ ਜਿਹੜੇ ਕ੍ਰੈਡੀਟਰਸ ਨਾਲ ਇਹੀ ਗੱਲ ਕਰਦੇ ਹਾਂ, ਜਿਹੜਾ ਸਾਡੇ ਪਰਟੀਕੁਲਰ ਕਲਾਇੰਟ ਨੇ, ਜਿਹੜਾ ਸਾਡਾ ਸਾਈਨ ਕਰਦਾ ਕਿ ਦੇ ਵਾਂਟ ਟੂ ਪੇ ਯੋਰ ਡੈਟ, ਉਹਨਾਂ ਕੋਲ ਇਸ ਟਾਈਮ ਫਾਈਨੈਂਸ਼ੀਅਲ ਹਾਰਡਸ਼ਿਪ ਆਈ ਹੈ, ਜਿੱਦਾਂ ਖਾਸ ਕਰਕੇ ਆਪਾਂ ਅੱਜ ਗੱਲ ਕਰੀਏ ਟਰੱਕਿੰਗ ਇੰਡਸਟਰੀ, ਕਿਸੇ ਕੋਈ ਅੱਖਾਂ ਪਰੋਖੋ ਨਹੀਂ ਹੈ ਕਿ ਇਸ ਟਾਈਮ
ਟਰੱਕ ਇੰਡਸਟਰੀ ਬਹੁਤ ਜ਼ਿਆਦਾ ਸਫਰ ਕਰਦੀ ਪਈ ਹੈ। ਔਰ ਇਹਨਾਂ ਦੀ ਇਹ ਦਿਆਨਤਦਾਰੀ ਹੈ ਕਿ ਜਿਹੜਾ ਵੀ ਸਾਡਾ ਕਸਟਮਰ ਆਇਆ ਉਹ ਚਾਹੁੰਦਾ ਕਿ ਮੈਂ ਬੈਂਕਰਪਸੀ ਨਹੀਂ ਫਾਈਲ ਕਰ ਰਿਹਾ, ਮੈਂ ਤੁਹਾਡਾ ਪੇਮੈਂਟ ਜਿਹੜੀ ਨਹੀਂ ਦੇ ਸਕਦਾ, ਪਰ ਮੈਂ ਪੂਰੀ ਅਫੋਰਡ ਨਹੀਂ ਕਰ ਸਕਦਾ। ਅਸੀਂ ਇਹ ਕਰਦੇ ਹਾਂ ਕਿ ਵੱਧ ਤੋਂ ਵੱਧ ਕਿੰਨਾ ਘਟਾ ਸਕਦੇ ਹਾਂ ਔਰ ਉਹਨਾਂ ਨੂੰ ਕਿੰਨਾ ਮਿਨੀਮਮ ਦੇਣਾ ਪਏ, ਔਰ ਜਿਹੜੀ ਮਿਨੀਮਮ ਨਹੀਂ ਦੇਣੀ ਆ ਉਹਦੇ ਲਈ ਇੱਕ ਕਿਸ਼ਤਾਂ ਬਣਾ ਸਕਦੇ ਹਾਂ ਅਪ ਟੂ 4 years, 6 ਮਹੀਨੇ ਤੋਂ ਲੈ ਕੇ 4 ਸਾਲ ਤੱਕ। ਔਰ ਇਹ ਜਿਹੜਾ ਪੈਸੇ ਹੁੰਦੇ ਨੇ ਆਪਾਂ ਇੱਕ ਨਾਨ ਇੰਟਰਸਟ ਬੇਰਿੰਗ ਸੇਵਿੰਗ ਅਕਾਊਂਟ, ਐਸਕਰੋ ਅਕਾਊਂਟ ਖੋਲਦੇ ਨੇ, ਜਿਹੜੀ ਥਰਡ ਪਾਰਟੀ ਮੈਨੇਜ ਕਰਦੀ ਹੈ। ਜਿਹੜੇ ਪੈਸੇ ਉਹਨਾਂ ਦੇ ਸਾਰੇ ਉਹਦੇ ਜਾਈ ਜਾਂਦੇ ਨੇ, ਜਿਹੜੀਆਂ ਪੇਮੈਂਟਸ ਬਣਦੀਆਂ ਨੇ, ਔਰ ਐਵਰੀ ਸਿੰਗਲ ਪੈਨੀ ਦਾ ਜਿਹੜਾ ਹਿਸਾਬ ਹੈ ਆਨਲਾਈਨ ਉਹ FDIC ਇਸ਼ੋਰਡ ਅਕਾਊਂਟ ਹੁੰਦਾ, ਜਿੱਦਾਂ ਵੱਡੇ ਬੈਂਕ ਕਿਸੇ ਵੀ ਚੀਜ਼ ਵੈਲਸ ਫਾਰਗੋ ਦੇ ਵਿੱਚ। ਸੋ ਇਹਦੇ ਵਿੱਚ ਪੈਸੇ ਪਏ ਰਹਿੰਦੇ ਨੇ, ਜਿੱਦਾਂ ਸੈਟਲਮੈਂਟਸ ਮਿਲਦੀਆਂ ਰਹਿੰਦੀਆਂ ਨੇ ਉਹ ਪੈਸੇ ਉਧਰੋਂ ਰਿਲੀਜ਼ ਹੁੰਦੇ ਰਹਿੰਦੇ ਨੇ। ਐਂਡ ਜਿੰਨੇ ਚਿਰ ਦੀ ਪੇਮੈਂਟਾਂ ਕਰਦੇ ਨੇ 6 ਮਹੀਨੇ ਦੀਆਂ ਜਾਂ 4 ਸਾਲ ਦੀਆਂ, ਉਹਦੇ ਵਿੱਚ ਉਹਨਾਂ ਦਾ ਸਾਰਾ ਡਾਟਾ ਹੌਲੀ ਹੌਲੀ ਪੇ ਹੁੰਦਾ ਰਹਿੰਦਾ ਜੀ। ਇਹਦੇ ਨਾਲ ਹਰ ਇੱਕ ਦਾ ਇਹ ਸਵਾਲ ਰਹਿੰਦਾ ਵੀ ਹੁਣ ਜਿੱਦਾਂ ਤੁਹਾਡੀ ਸਰਵਿਸ ਆ ਊੜਾ ਡੈਟ ਰਿਲੀਫ ਵਾਲੇ ਆ, ਕਿ ਸ਼ੁਰੂਆਤ ਦੇ ਵਿੱਚ ਹੀ ਫੀਸ ਲਈ ਜਾਂਦੀ ਆ, ਓਵਰਆਲ ਫੀਸ ਹੁੰਦੀ ਆ, ਕਿ ਕਿੱਦਾਂ ਇਹ ਪ੍ਰੋਸੈਸ ਕਿੱਦਾਂ ਵਰਕ ਕਰਦਾ ਹੈ? ਜੀ ਬਿਲਕੁਲ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਕਈ ਵਾਰ ਹੁੰਦਾ ਕਿ ਨਹੀਂ ਜੀ ਬਹੁਤ ਜ਼ਿਆਦਾ ਫੀਸ ਲਈ ਜਾਂਦੀ ਹੈ। ਜਦੋਂ ਜਿੱਦਾਂ ਹੁਣ ਤੁਸੀਂ ਕਿਹਾ ਕਿ ਅਪ ਟੂ 60% ਹੀ ਮਾਫ ਕਰਾ ਦਿੰਦੇ ਹੋ, ਜਦੋਂ 60% ਮਾਫ ਹੁੰਦਾ ਉਹਦੇ ਚ ਸਭ ਕੁਝ 60% ਦੇ ਵਿੱਚ ਤੁਹਾਡੀ ਫੀਸ, ਲੇਟ ਪੇਮੈਂਟ, ਫਾਈਨੈਂਸ਼ੀਅਲ ਚਾਰजेस ਔਰ ਜਿਹੜੀ ਇਹਨਾਂ ਦੀ ਸੈਟਲਮੈਂਟ ਪ੍ਰੋਸੈਸ ਹੈ, ਜੇ ਉਹਦੇ ਕੋਈ ਲੀਗਲ ਇਸ਼ੂ ਆ ਗਿਆ, ਸਾਰਾ ਕੁਝ ਪਾ ਕੇ ਯੂ ਸਟਿਲ ਸੇਵ ਅਪ ਟੂ 60%। ਔਰ ਜਿਹੜੀ ਫੀਸ ਹੈ ਇੱਕ ਪੈਨੀ ਨਹੀਂ ਅਪਫਰੰਟ ਨਹੀਂ ਲਈ ਜਾਂਦੀ। ਜੇ ਮੰਨ ਲਓ ਕਿ ਤੁਹਾਡੇ ਕੋਲ 4 ਕਾਰਡ ਨੇ ਔਰ ਚਾਰਾਂ ਚ ਸਿਰਫ ਅਸੀਂ ਇੱਕ ਹੀ ਕਾਰਡ ਸੈਟਲ ਕੀਤਾ ਔਰ ਇੱਕ ਕਾਰਡ ਦੀ ਪੇਮੈਂਟ ਜਿਹੜੀ ਹੈ ਤੁਹਾਡਾ ਮੰਨ ਲਓ ਕਿ ਬੈਂਕ ਆਫ ਅਮਰੀਕਾ ਦਾ ਕਾਰਡ ਹੀ ਸੈਟਲ ਕੀਤਾ, ਉਹ ਕਾਰਡ ਦੀ ਪੇਮੈਂਟ ਪਹਿਲਾਂ ਕ੍ਰੈਡੀਟਰ ਨੂੰ ਜਾਊਗੀ, ਉਹਦੇ ਬਾਅਦ ਹੀ ਫੀਸ ਲਈ ਜਾਊਗੀ। ਜੇ ਅਸੀਂ ਬਾਕੀ 3 ਕਾਰਡ ਰਹਿ ਗਏ ਨੇ ਉਹਨਾਂ ਤੇ ਕੋਈ ਸੈਟਲਮੈਂਟ ਨਹੀਂ ਲਈ ਤੇ ਜਿਹੜਾ ਵੀ ਸਾਡਾ ਕਸਟਮਰ ਦੇ ਵਿਲ ਨਾਟ ਪੇ ਅ ਸਿੰਗਲ ਪੈਨੀ। ਔਰ ਇਹ ਸਾਰਾ ਉਹਨਾਂ ਦਾ ਜਿਹੜਾ ਕੰਟਰੈਕਟ ਹੁੰਦਾ ਔਰ ਉਹਨਾਂ ਦੀ ਜਿਹੜੀ ਪੇਮੈਂਟ ਸਕੇਜੂਲ ਹੁੰਦੀ ਹੈ ਉਹ ਸਾਰਾ ਉਹਦੇ ਵਿੱਚ ਪੂਰਾ ਬਲੈਕ ਐਂਡ ਵਾਈਟ ਡਿਸਕ੍ਰਾਈਬ ਹੁੰਦਾ। ਤੁਸੀਂ ਪਹਿਲਾਂ ਜਿਹੜੀ ਵਿੱਚ ਗੱਲ ਕੀਤੀ ਵੀ ਬੈਂਕਰਪਸੀ ਦੇ ਨਾਲ ਕਈ ਸਾਲਾਂ ਤੱਕ ਦੇ ਲਈ ਜਿਹੜੀ ਪ੍ਰੋਬਲਮ ਆ ਜਾਂਦੀ ਆ, ਸੋ ਇਹ ਹਮੇਸ਼ਾ ਸਵਾਲ ਰਹਿੰਦਾ ਆ ਬਹੁਤ ਸਾਰੇ ਲੋਕਾਂ ਦੇ ਲਈ ਜਿਨ੍ਹਾਂ ਦੀਆਂ ਦੇਣਦਾਰੀਆਂ ਆ ਵੀ ਸੈਟਲਮੈਂਟ ਕੀਤੀ ਜਾਵੇ ਕਿ ਬੈਂਕਰਪਸੀ ਫਾਈਲ ਕੀਤੀ ਜਾਵੇ। ਉਹਦੇ ਪ੍ਰਤੀ ਤੁਹਾਡੀ ਕੀ ਸਲਾਹ ਆ? ਤੁਸੀਂ ਕੀ ਸੋਚਦੇ ਆ ਕਿ ਇਹ ਕੇਸ ਬਾਈ ਕੇਸ ਜਿਹੜਾ ਉਸ ਨੂੰ ਜਿਹੜਾ ਤੁਸੀਂ ਡਿਸਾਈਡ ਕਰਦੇ ਆ? Generally, देखो केस बाय केस ही होता है। In certain cases, most of the cases, I think bankruptcy a better option नहीं होती। और मतलब कई बार हास्यो होना सिस्टम भी आ जाता है। साढ़े को ऐसे कस्टमर भी आए ने जिन्होंने 5000 ਦਾ 10000 ਦਾ ਡੈਟ ਹੀ ਤੇ ਜਿਹੜਾ ਹੁੰਦਾ ਕਿ 4000 ਸੈਟਲਮੈਂਟ ਹੋ ਜਾਂਦਾ ਔਰ ਉਹਨਾਂ ਨੇ 6000 ਉਹਨੂੰ ਦੇ ਕੇ ਆਪਣਾ ਅਟਰਨੀ ਨੂੰ ਬੈਂਕਰਪਸੀ ਫਾਈਲ ਕਰਾ ਲਈ ਤੇ ਪੈਸੇ ਵੀ ਐਂਡ ਜ਼ਿਆਦਾ ਪੇ ਕਰ ਦਿੱਤੇ ਔਰ ਅਗਲੇ 7 ਤੋਂ 10 ਸਾਲ ਵਾਸਤੇ ਇੱਕ ਤਰ੍ਹਾਂ ਦੇ ਫਾਈਨੈਂਸ਼ੀਅਲੀ ਹੈਂਡੀਕੈਪਟ ਹੋ ਗਏ, ਨਾ ਕਾਰ ਲੈ ਸਕੇ ਨਾ ਬਿਜ਼ਨਸ ਲੈ ਸਕੇ। ਜਿਹੜਾ ਵੀ ਬੰਦਾ ਜਿਹੜੀ ਇਹ ਚ ਹੈਗਾ ਬਿਕੋਜ਼ ਅਗਲੇ 10 ਸਾਲ ਵਾਸਤੇ ਕਾਫੀ ਮੁਸ਼ਕਿਲ ਹੋ ਜਾਂਦਾ। ਮਤਲਬ ਹਾਸੇ ਦੀ ਗੱਲਾਂ ਤਾਂ ਇਦਾਂ ਨਹੀਂ ਰਾਜੀ ਕਿ ਕਈ ਵਾਰ ਇਦਾਂ ਹੁੰਦਾ ਜੇ ਕਿ ਇਦਾਂ ਦੇ ਲੋਕ ਵੀ ਆਏ ਸਾਡੇ ਕੋਲ ਜਿਨ੍ਹਾਂ ਨੇ 20,000 ਦਾ ਕ੍ਰੈਡਿਟ ਕਾਰਡ ਤੇ $16-17,000 ਪੰਡਤਾਂ ਨੂੰ ਦੇ ਕੇ ਕਹਿੰਦੇ ਜੀ ਪੰਡਤ ਜੀ ਨੇ ਸਾਡੇ ਕਰਦਾ ਮਾਫ ਕਰਾ ਦੇਣਾ, ਵਾਸਤੂ ਕਰਾ ਕੇ ਕੰਮ ਸੈੱਟ ਹੋ ਜਾਣਾ ਹੈ। ਨਹੀਂ ਬਿਲਕੁਲ ਸਮਾਰਟਨੈਸ ਵਰਤਣੀ ਚਾਹੀਦੀ ਹੈ। ਸਰਵਿਸਿਜ਼ ਅਵੇਲੇਬਲ ਆ ਊੜਾ ਡੈਟ ਰਿਲੀਫ ਵਾਲਿਆਂ ਦੇ ਨਾਲ। ਨਿਰਮਲ ਭਾਜੀ ਦੇ ਨਾਲ ਕਾਲ ਕਰੋ, ਨੰਬਰ ਦੱਸ ਦਿਓ ਹੁਣ ਇਸ ਮੌਕੇ ਇੱਕ ਵਾਰੀ। ਜੀ ਬਿਲਕੁਲ 888 ਔਰ ਇਹਦੇ ਚ ਮੈਂ ਇੱਕ ਗੱਲ ਹੋਰ ਐਡ ਕਰਾਂਗਾ ਰਾਜੀ ਕਿ ਹੁੰਦਾ ਕੀ ਹੈ ਕਿ ਦੇਖੋ ਕਈ ਵਾਰ ਕੀ ਹੁੰਦਾ ਕਿ 3-4 ਆਪਸ਼ਨਸ ਨੇ। ਪਹਿਲਾਂ ਤਾਂ ਇੱਕ ਤੁਸੀਂ ਮਿਨੀਮਮ ਪੇਮੈਂਟ ਦੇਈ ਜਾਓ, ਮਿਨੀਮਮ ਪੇਮੈਂਟ ਦੇ ਵਿੱਚ ਤੁਸੀਂ ਇਸ ਟਾਈਮ ਮੰਨ ਲਓ ਕਿ ਤੁਹਾਡਾ 10,000 ਹੈ ਔਰ ਤੁਸੀਂ 20% 25% ਇੰਟਰਸਟ ਰੇਟ ਨਾਲ ਹਰ ਮਹੀਨੇ ਪੇਮੈਂਟ ਭੇਜ ਰਹੇ ਹੋ ਔਰ ਤੁਹਾਡੇ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਜਿਹੜੀ ਆਉਂਦੀ ਹੈ ਤੁਸੀਂ ਉਹਦੇ ਆਪ ਚੈੱਕ ਕਰ ਸਕਦੇ ਹੋ ਕਿ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਦੇ ਉੱਤੇ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਦਿੰਦੇ ਹੋ ਉਹਨੂੰ ਕਿੰਨੇ ਸਾਲ ਲੱਗਣਗੇ। ਔਨ ਐਵਰੇਜ 30-35 ਸਾਲ ਲੱਗ ਜਾਂਦੇ ਨੇ ਉਹਨੂੰ ਪੇ ਕਰਨ ਵਾਸਤੇ। ਸੋ ਮੈਂ ਜੇ ਮੰਨ ਲਓ ਕਿ 30 ਸਾਲ ਦਾ ਤੇ ਜੇ ਮੈਂ ਪੂਰੀ ਮਿਨੀਮਮ ਪੇਮੈਂਟ ਦਿੰਦਾ ਨਾ ਤੇ ਮੈਨੂੰ ਜਦੋਂ ਤੱਕ ਮੇਰੀ ਪੇਮੈਂਟ ਪੂਰੀ ਹੋਣੀ ਹੈ ਮੇਰੀ 60 ਸਾਲ ਦੀ ਮੇਰੇ ਉੱਤੇ ਉਮਰ ਰਹਿਣੀ। ਸੋ ਮੇਰੀ ਜਿਹੜੀ ਵੀ ਪ੍ਰੋਡਕਟਿਵ ਜ਼ਿੰਦਗੀ ਉਹ ਕ੍ਰੈਡਿਟ ਕਾਰਡ ਪੇ ਨਿਕਲ ਜਾਂਦੀ। ਸਹੀ ਗੱਲ ਹੈ ਜੀ। ਦੂਜਾ ਆਪਸ਼ਨ ਹੈ ਜੀ ਆਪਾਂ ਕੁਛ ਨਾ ਕਰੀਏ, ਆਪਾਂ ਪੇ ਨਹੀਂ ਕਰਨਾ, ਅਸੀਂ ਆਏ ਸਟੇਟਮੈਂਟ ਪਾੜ ਛੁੱਟੀ ਜਾਂਦੇ ਹਾਂ। ਸੋ ਉਹਨਾਂ ਵਾਸਤੇ ਬਹੁਤ ਵਧੀਆ ਹੁੰਦਾ ਬਿਕੋਜ਼ ਕਿਸੇ ਵੀ ਜਾ ਕੇ ਲੋਕਲ ਆਪਣੇ ਕੋਰਟ 'ਚ ਜਾ ਕੇ ਉਹ ਤੁਹਾਡੇ ਖਿਲਾਫ ਜਜਮੈਂਟ ਲੈ ਲੈਂਦੇ ਨੇ, ਤੁਹਾਡੇ ਵੇਜਸ ਗਾਰਨਿਸ਼ ਕਰ ਲੈਂਦੇ ਆ, ਤੁਹਾਡੀਆਂ ਜੇ ਕੋਈ ਪ੍ਰਾਪਰਟੀ ਉੱਤੇ ਵੀ ਲੀਨ ਪਾ ਸਕਦੇ ਨੇ। ਔਰ ਪਿਛਲੇ ਸਾਲਾਂ ਦੇ ਵਿੱਚ ਪਿਛਲੇ 2-3 ਸਾਲ ਦੇ ਵਿੱਚ ਮੈਂ ਤੁਹਾਡੇ ਨਾਲ ਆਫਲਾਈਨ ਸ਼ੇਅਰ ਵੀ ਕਰ ਰਿਹਾ ਕੀਤੇ ਨੇ ਕਿ ਬੈਂਚ ਵਾਰੰਟ ਜਿਹੜੇ ਨੇ ਉਹ ਇਸ਼ੂ ਕਰਨੇ ਸ਼ੁਰੂ ਕਰ ਦਿੱਤੇ ਨੇ ਕੋਰਟਸ ਨੇ। ਬੈਂਚ ਵਾਰੰਟ ਥੋੜਾ ਪਹਿਲਾਂ ਸਮਝਾਓ, ਬੈਂਚ ਵਾਰੰਟ ਇਹ ਕੀ ਚੀਜ਼ ਹੁੰਦੀ ਹੈ? ਇੱਕ ਤਾਂ ਜਿੱਦਾਂ ਤੁਸੀਂ ਕਿਹਾ ਵੀ ਵੇਜ ਗਾਰਨਿਸ਼ ਕਰ ਲੈਣੀ, ਲੀਨ ਪਾ ਲੈਣੀ, ਉਹ ਇੱਕ ਡਿਫਰੈਂਟ ਥਿੰਗ ਆ, ਇਹ ਉਸ ਦਾ ਨੈਕਸਟ ਸਟੈਪ ਹੋ ਗਿਆ ਫਿਰ ਬੈਂਚ ਵਾਰੰਟ? ਇੱਕ ਤਰ੍ਹਾਂ ਦੀ ਜਿਹੜੇ ਵੇਜਸ ਗਾਰਨਿਸ਼ ਕਰਨੇ ਨੇ ਜਾਂ ਤੁਸੀਂ ਜਿਹੜੇ ਆਪਣੀ ਦੂਜੀ ਲੀਨ ਪਾਤੀ, ਉਹ ਹੈ ਕਿ ਜੇ ਬੰਦਾ ਕੰਮ ਕਰਦਾ ਪਿਆ ਕਿਤੇ ਤੇ ਇੰਪਲਾਇਰ ਨੂੰ ਚਿੱਠੀ ਭੇਜ ਦੇਣੀ, ਇੰਪਲਾਇਰ ਨੂੰ
ਕੱਟ ਕੇ ਉਹ EMPLOYER ਨੇ ਪੈਸੇ ਕੱਟ ਕੇ ਜਿੰਨੇ ਉਹਨਾਂ ਦੇ ਪੈਸੇ ਬਣਦੇ ਉਹਨਾਂ ਪੇ ਕਰਨੇ। ਠੀਕ ਹੈ। ਨਾਓ ਕਈ ਵਾਰ ਕੀ ਹੁੰਦਾ, ਇਹ ਵੀ ਬੜਾ ਕਾਮਨ ਹੋ ਜਾਂਦਾ ਕਿਉਂਕਿ ਖਾਸ ਕਰਕੇ ਆਪਣੇ ਭਾਈਚਾਰੇ ਦੇ ਵਿੱਚ ਕੀ ਹੁੰਦਾ ਕਿ ਜਿਹੜਾ EMPLOYER ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਤੇ ਕਹਿੰਦੇ ਕਿ ਭਾਜੀ ਸਾਨੂੰ ਥੋੜਾ ਜਿਹਾ ਵਾਸਤੇ ਪੇਮੈਂਟ ਨਾ ਦਿਓ, ਔਰ ਉਸ ਚੀਜ਼ ਨੂੰ ਵੀ ਉਹਨਾਂ ਨੇ ਹੁਣ ਕ੍ਰੈਕ ਡਾਊਨ ਕਰਨਾ ਸ਼ੁਰੂ ਕਰ ਦਿੱਤਾ। ਆਲਮੋਸਟ 80 to 90% ਜਦੋਂ ਵੀ ਕੋਈ ਸਾਡਾ ਇਸ ਕਮਿਊਨਿਟੀ ਦੇ ਵਿੱਚੋਂ ਆਪਣੇ ਜਾਣ ਪਛਾਣ ਵਾਲੀ ਜਾਂ ਆਪਣਾ ਬਿਜ਼ਨਸ ਹੁੰਦਾ ਜਿਹਦੇ ਚੋਂ ਪੈਸੇ ਨਹੀਂ ਲੈ ਰਹੇ ਹੁੰਦੇ, ਸੋ ਦੇ ਆਇਡੈਂਟੀਫਾਈ, ਔਰ ਉਹਦੇ ਚ ਦੋਵਾਂ ਨੂੰ EMPLOYER ਨੂੰ ਵੀ ਤੇ EMPLOYEE ਨੂੰ ਵੀ ਕੌਨਸੀਕੁਐਂਸ ਜਿਹੜੇ ਸਾਹਮਣਾ ਕਰਨਾ ਪੈ ਜਾਂਦਾ ਹੈ ਵੀ ਇਹਦੇ ਚ ਪ੍ਰੋਬਲਮ ਹੋ ਜਾਂਦਾ। ਬੈਂਚ ਵਾਰੰਟ ਹੁੰਦਾ ਕਿ ਦੇ ਆਰ ਐਕਚੁਅਲੀ ਅਰੈਸਟ ਵਾਰੰਟਸ। ਇੱਕ ਸਾਡੇ ਕਸਟਮਰ ਨੇ ਉਹ ਇੰਡੀਆ ਚਲੇ ਗਏ ਨੇ, ਪਿੱਛੋਂ ਬੈਂਚ ਵਾਰੰਟ ਹੋ ਗਏ ਇਸ਼ੂ, ਉਹਨੇ ਕਹੇ ਜੀ ਅਸੀਂ ਪਰਵਾਹ ਨਹੀਂ ਕਰਦੇ ਕਿਉਂਕਿ ਮੈਂ ਤਾਂ ਇੰਡੀਆ ਬੈਠਾ। ਜਦੋਂ ਵਾਪਸ 에ਅਰਪੋਰਟ ਤੇ ਆਏ ਤਾਂ ਉਹਨਾਂ ਨੂੰ 에ਅਰਪੋਰਟ ਤੇ ਅਰੈਸਟ ਕੀਤਾ ਉਹਨਾਂ ਨੇ, ਨਾਲ ਦੇ ਨਾਲ ਕੜੀਆਂ ਲਾਤੀਆਂ ਹੈ। ਐਗਜ਼ੈਕਟਲੀ, ਹਾਂਜੀ। ਔਰ ਮਲਟੀਪਲ ਬੈਂਚ ਵਾਰੰਟ ਦਾ ਇਸ਼ੂ ਹੋ ਰਹੇ ਨੇ ਕਿ ਟਰੱਕ ਜਿਹੜੇ ਨੇ ਰੀਪੋ ਹੋ ਗਏ ਨੇ ਜਾਂ ਉਹਨਾਂ ਦੇ ਪੈਸੇ ਨਹੀਂ ਦਿੱਤੇ, ਔਰ ਟਰੱਕ ਜਿਹੜੀ ਪੋਜੀਸ਼ਨ ਨਹੀਂ ਦਿੰਦੇ ਪਏ, ਉਹਨਾਂ ਨੇ ਟਰੱਕ ਦੀ ਪੋਜੀਸ਼ਨ ਲਈ ਕਿਉਂਕਿ ਐਸੇ ਸਾਡੇ ਕਈ ਕਸਟਮਰ ਹੈਗੇ ਇੱਥੇ ਆ ਜਾਓ, ਉੱਥੇ ਲੈਣ ਗਈ ਪੁਲਿਸ ਤੁਹਾਡੇ ਉੱਥੇ ਪਹੁੰਚ ਜਾਓ। ਸੋ ਜਦੋਂ ਕਿਉਂਕਿ ਆਪਾਂ ਇਹਨੂੰ ਅਵੋਇਡ ਨਹੀਂ ਕਰ ਸਕਦੇ, ਡਿਲੇ ਕਰ ਸਕਦੇ ਹਾਂ। ਇਹ ਅੱਜ ਨਾ ਪੇਮੈਂਟ ਕਰੀਏ ਕੱਲ ਨਹੀਂ, ਇੱਕ ਨਾ ਇੱਕ ਟਾਈਮ ਤੇ ਕਰਨੀ ਪੈਣੀ ਹੈ। ਸੋ ਬਜਾਏ ਇਹਦੇ ਕਿ ਇਹਨੂੰ ਡਿਲੇ ਕਰਕੇ ਆਪਣਾ ਹਿਸਟਰੀ ਰੈਕੋਰਡ ਕ੍ਰਿਮੀਨਲ ਪ੍ਰੋਸੀਡਿੰਗਸ ਪਾਉਣ ਤੋਂ ਬਜਾਏ ਤੁਸੀਂ ਕਾਲ ਕਰ ਲਓ ਜਦੋਂ ਵੀ ਤੁਹਾਨੂੰ ਕਾਲ ਕਰਦੇ, ਕਿਉਂਕਿ ਇੱਕ ਨਿੱਕਾ ਪੈਸਾ ਵੀ ਅਪਫਰੰਟ ਨਹੀਂ ਲੈਂਦੇ। ਔਰ ਕਾਲ ਕਰਨ ਦਾ ਮਤਲਬ ਜਿੰਨੇ ਵੀ ਆਪਸ਼ਨ ਨੇ, ਉਹਦਾ ਬੈਂਕਰਪਸੀ ਆਪਸ਼ਨ ਹੋਏ, ਸੈਟਲਮੈਂਟ, ਕੰਸੋਲੀਡੇਸ਼ਨ, ਜਿਹੜੇ ਵੱਖਰੇ ਵੱਖਰੇ ਇਸ਼ੂਜ਼ ਨੇ। ਮਾੜੀ ਜਿਹੀ ਮੈਂ ਕੰਸੋਲੀਡੇਸ਼ਨ ਦੀ ਵੀ ਗੱਲ ਕਰ ਲਾਂਗੇ। ਕਈ ਜਿਹੜੇ ਸਾਡੇ ਸਰੋਤੇ ਨੂੰ ਚਾਹੁੰਦੇ ਨੇ ਕਿ ਅਸੀਂ ਜੀ ਸੈਟਲ ਨਹੀਂ ਕਰਨਾ, ਅਸੀਂ ਘੱਟ, ਤੇ ਉਹਦੇ ਚ ਇੱਕ ਆਪਸ਼ਨ ਹੁੰਦਾ ਕੰਸੋਲੀਡੇਸ਼ਨ ਦਾ। ਜਿੱਦਾਂ ਮੈਂ ਕਿਹਾ ਕਿ 20% 25% ਇੰਟਰਸਟ ਰੇਟ ਹੈ, ਉਹਨੂੰ ਘਟਾ ਕੇ ਆਪਾਂ 10-15% ਕਰ ਦਿੰਦੇ ਹਾਂ। ਜਿਹੜਾ 40 ਸਾਲ ਚ ਪੇ ਹੋਣਾ ਜੀ ਸ਼ਾਇਦ 20 ਸਾਲ ਚ ਪੇ ਹੋ ਜਾਏਗਾ, ਬਿਕੋਜ਼ ਸਪੀਡ ਜਿਹੜੀ ਹੈ ਉਹਦੀ ਡਬਲ ਹੋ ਜਾਂਦੀ ਹੈ। ਇਹ ਵੀ ਇੱਕ ਆਪਸ਼ਨ ਹੈਗਾ। ਤੀਜਾ ਆਪਸ਼ਨ ਇਹ ਵੀ ਹੈਗਾ ਕਿ ਆਪਾਂ ਇੱਕ ਤੀਜਾ ਮਲਟੀਪਲ ਆਪਸ਼ਨ, ਇੱਕ ਆਪਸ਼ਨ ਇਹ ਵੀ ਹੈਗਾ ਕਿ ਤੁਸੀਂ ਜਾ ਕੇ ਅਸੀਂ ਇੱਕ ਤੁਹਾਨੂੰ ਲੋਨ ਲੈ ਦਿੰਦੇ ਹਾਂ, ਤੁਸੀਂ ਸਾਰੇ ਕ੍ਰੈਡਿਟ ਕਾਰਡ ਪੇ ਕਰ ਦਿਓ ਔਰ ਤੁਸੀਂ ਇੱਕ ਲੋਨ ਤੇ ਉਹ ਪੇ ਕਰ ਦਿਓ। ਆਫ ਕੋਰਸ ਲੋਨ ਦਾ ਇੰਟਰਸਟ ਵੀ ਆਈ ਹੁੰਦਾ, ਪਰ ਉਹ ਵੀ ਇੱਕ ਆਪਸ਼ਨ ਅਵੇਲੇਬਲ ਹੈਗੀ। ਸੋ ਉਹਨੂੰ ਫਿਰ ਡੈਟ ਕੰਸੋਲੀਡੇਸ਼ਨ ਕਹਿ ਦਿੰਦੇ ਆ ਜੀ। ਜੀ ਡੈਟ ਕੰਸੋਲੀਡੇਸ਼ਨ ਜਿਹੜੀ ਉਹ ਜਿਹੜਾ ਤੁਹਾਡਾ ਜਿਹੜਾ ਇੰਟਰਸਟ ਰੇਟ ਨੂੰ ਘਟਾਉਣਾ ਡੈਟ ਕੰਸੋਲੀਡੇਸ਼ਨ ਕਹਿੰਦੇ ਨੇ। ਪੂਰਾ ਜੇ ਡੈਟ ਮੰਨ ਲਓ ਕਿ 50,000 ਦੇਣਾ, ਆਪਾਂ 50,000 ਦੇ ਥਾਂ ਸਿਰਫ 30,000 ਦਿੱਤਾ ਜਾਂ 20,000 ਦਿੱਤਾ, ਉਹਨੂੰ ਆਪਾਂ ਸੈਟਲਮੈਂਟ ਕਹਿੰਦੇ ਆ। ਤੇ ਬਾਕੀ ਚੈਪਟਰ 7, 11 ਤੇ ਚੈਪਟਰ 13 ਜਿਹੜੀਆਂ ਬੈਂਕਰਪਸੀਜ਼ ਨੇ ਉਹ ਤੇ ਅਵੇਲੇਬਲ ਆਪਸ਼ਨਸ ਜਿਹੜੀਆਂ ਨੇ ਉਹਦੇ ਵਿੱਚ ਉਹਦੀ ਜੀ ਆਪਸ਼ਨ ਅਵੇਲੇਬਲ। ਉਹ ਲਾਸਟ ਰਿਜ਼ੋਰਟ ਹੈ ਕਿਉਂਕਿ ਜਿਹੜੀ ਵੀ ਹੈ ਨਾ ਬੈਂਕਰਪਸੀ, ਦੈਟਸ ਅ ਫਾਈਨੈਂਸ਼ੀਅਲ ਸੁਸਾਈਡ। ਅਗਲੇ 7 ਤੋਂ 10 ਸਾਲ, ਮਿਨੀਮਮ 7 ਸਾਲ ਵਾਸਤੇ ਅਸੀਂ ਵੀ ਕੋਈ ਕੋਸ਼ਿਸ਼ ਕਰਦੇ ਹਾਂ ਕਿ ਨਹੀਂ ਜੀ ਬੈਂਕਰਪਸੀ ਕਰ ਲੈਣਾ, ਮੈਂ ਆਪਣੀ ਵਾਈਫ ਤੇ ਖੋਲ ਦੇਣਾ ਜਾਂ ਉਹ ਤੇ ਖੋਲ ਦੇਣਾ। ਪਰ ਜਦੋਂ ਤੁਸੀਂ ਕੰਬਾਈਨ ਟੈਕਸ ਭਰਦੇ ਹੁੰਦੇ ਹੋ, ਹਸਬੈਂਡ ਵਾਈਫ ਦਾ ਟੈਕਸ ਕੰਬਾਈਨ ਹੈ, ਉਹ ਬੈਂਕਰਪਸੀ ਜਿਹੜੀਆਂ ਨੇ ਫਿਰ ਉਹ ਵੀ ਕੰਬਾਈਨ ਹੋ ਜਾਂਦਾ, ਉਹ ਚ ਵੀ ਇਸ਼ੂ ਬਹੁਤ ਜ਼ਿਆਦਾ ਕੰਪਲਿਕੇਸ਼ਨ ਵੱਧ ਜਾਂਦੀਆਂ। ਇਹ ਅੱਛਾ, ਫਿਰ ਇਹ ਵੀ ਦੱਸੋ ਵੀ ਹੁਣ ਜਦੋਂ ਸੈਟਲਮੈਂਟ ਕਰਦੇ ਆ ਜਾਂ ਕੰਸੋਲੀਡੇਸ਼ਨ ਕਰਦੇ ਆ, ਫਿਰ ਤੁਹਾਡੇ ਕ੍ਰੈਡਿਟ ਸਕੋਰ ਤੇ ਇਹਦਾ ਕਿੱਦਾਂ ਦਾ ਅਸਰ ਰਹਿੰਦਾ? ਜੀ ਬਿਲਕੁਲ ਕ੍ਰੈਡਿਟ ਸਕੋਰ ਦੇ ਉੱਤੇ ਜੇ ਸੈਟਲਮੈਂਟ ਕਰਦੇ ਆ, ਆਫ ਕੋਰਸ ਬੈਂਕਰਪਸੀ ਵਾਂਗੂ ਇੰਨਾ ਲੀਥਲ ਤੇ ਨਹੀਂ ਹੈਗਾ ਜਿਹੜਾ 10 ਸਾਲ ਵਾਸਤੇ ਤੁਹਾਡਾ ਪੂਰਾ ਹੀ ਖਰਾਬ ਹੋਏ। ਪਰ ਜਦੋਂ ਤੁਸੀਂ ਬੈਂਕਰਪਸੀ ਦੇ ਵਿੱਚ ਜਿਹੜੇ ਪ੍ਰੋਸੀਡਿੰਗ ਜਦੋਂ ਸੈਟਲਮੈਂਟ ਦੇ ਵਿੱਚ ਹੈਗੇ ਹੋ, ਤੁਹਾਡਾ ਸਕੋਰ ਜਿਹੜਾ ਡੈਫੀਨਿਟਲੀ ਨੈਗੇਟਿਵਲੀ ਇੰਪੈਕਟ ਹੁੰਦਾ, ਤੁਹਾਡਾ ਸਕੋਰ ਥੱਲੇ ਜਾਂਦਾ। ਪਰ ਇੱਕ ਮੁਗਾਲਤਾ ਸਾਡੇ ਵਿੱਚ ਹੋਰ ਹੁੰਦਾ ਕਿ ਨਹੀਂ ਜੀ ਭਾਜੀ ਕ੍ਰੈਡਿਟ ਨਹੀਂ ਖਰਾਬ ਕਰਨਾ, ਕ੍ਰੈਡਿਟ ਨਹੀਂ ਖਰਾਬ ਕਰਨਾ। ਕ੍ਰੈਡਿਟ ਦਾ ਮੇਨ ਫੰਕਸ਼ਨ ਕੀ ਹੈ? ਕ੍ਰੈਡਿਟ ਦਾ ਮੇਨ ਫੰਕਸ਼ਨ ਜੇ ਆਪਾਂ ਸਮਝੀਏ ਤਾਂ ਕ੍ਰੈਡਿਟ ਦਾ ਮੇਨ ਫੰਕਸ਼ਨ ਇਹ ਹੈ ਕਿ ਜਦੋਂ ਵੀ ਤੁਸੀਂ ਲੋਨ ਲੈਣ ਜਾਂਦੇ ਹੋ ਤੁਹਾਨੂੰ ਇੰਟਰਸਟ ਰੇਟ ਜਿਹੜਾ ਬੈਟਰ ਮਿਲਦਾ। ਪਰ ਦੇਖੋ ਹੁਣ ਕੋਈ ਬੰਦਾ 10 ਜਾਂ 20,000 ਦਾ ਜਾਂ ਲੱਖ ਡਾਲਰ ਦਾ ਲੋਨ ਇਹਦੇ ਕੋਲ ਲੱਥਦਾ ਪਿਆ, ਤੇ ਬੈਂਕ ਦੇਖਦਾ ਕਿ 10,000 ਦਾ ਜਿਹੜਾ ਲੋਨ ਹੈ ਇਹਦੇ ਕੋਲ ਪਿਛਲੇ 5 ਸਾਲ ਜਾਂ 10 ਸਾਲ ਚ ਨਹੀਂ ਲੱਥਾ, ਉਹਨਾਂ ਲੱਖ ਡਾਲਰ ਦਾ ਜਾਂ 2 ਲੱਖ ਦਾ ਜਾਂ ਮਿਲੀਅਨ ਦਾ ਲੋਨ ਉਹਨੂੰ ਵੈਸੇ ਵੀ ਨਹੀਂ ਦੇਣਾ। Because if you're not capable of paying 10,000 in ਪਿਛਲੇ 5 ਸਾਲਾਂ ਦੇ ਵਿੱਚ, ਤੇ ਉਹ ਫਿਰ ਉਹਦੇ ਚ ਉਹਨੂੰ ਉਹਦੇ ਟੈਕਨੀਕਲ ਟਰਮਸ ਕਹਿੰਦੇ ਡੈਟ ਟੂ ਇਨਕਮ ਰੇਸ਼ੀਓ, ਕਿ ਤੁਹਾਡਾ ਡੈਟ ਜ਼ਿਆਦਾ ਤੁਹਾਡੀ ਇਨਕਮ ਘੱਟ ਹੈ, ਔਰ ਜਿਹੜਾ ਤੁਹਾਡਾ ਆਊਟਸਟੈਂਡਿੰਗ ਡੈਟ ਆ ਉਹਦੀਆਂ ਪੇਮੈਂਟਾਂ ਵੀ ਐਡ ਹੋ ਜਾਂਦੀਆਂ ਨੇ। ਸੋ ਹੋਰ ਕੰਪਲਿਕੇਸ਼ਨ ਵੱਧ ਜਾਂਦੀ ਹੈ। ਬਜਾਏ ਜੇ ਤੁਸੀਂ ਸੈਟਲਮੈਂਟ ਕਰ ਲੈਂਦੇ ਹੋ, ਤੁਹਾਡੇ ਰਿਪੋਰਟ ਤੇ ਹੁੰਦਾ ਕਿ ਡੈਟ ਤੁਸੀਂ ਕੋਈ ਉਹ ਨਹੀਂ ਕਰਦੇ, ਯੂ ਪੇਡ ਲੈਸ ਦੈਨ what you owed। ਮੰਨ ਲਓ ਤੁਸੀਂ 10,000 ਕੀਤਾ ਸੀ, ਤੁਸੀਂ 5,000 ਪੇ ਕੀਤਾ, ਪਰ ਕਿੰਨਾ ਘੱਟ ਪੇ ਕੀਤਾ ਉਹ ਨਹੀਂ ਆਉਂਦਾ। ਸੋ ਵਿਦਿਨ 6 months to year ਜਦੋਂ ਤੁਹਾਡਾ ਪੇ ਹੋ ਜਾਂਦਾ, ਜਿਹੜਾ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਉਹ ਤੋਂ ਉਹਨਾਂ ਜਾਂ ਉਹ ਤੋਂ ਬੈਟਰ ਤੁਹਾਡਾ ਜਿਹੜਾ ਸਕੋਰ ਹੈ ਉਹ ਹੋ ਜਾਏਗਾ। ਇਹਦੇ ਵਾਸਤੇ ਜਿਹੜੀ ਤੁਹਾਨੂੰ ਜ਼ਿਆਦਾ ਜਾਣਕਾਰੀ ਕਰਨਾ ਤੇ ਸਾਡੇ ਸਟਾਫ ਨੂੰ ਵੀ ਕਾਲ ਕਰਦੇ ਹੋ, ਉਹ ਪੂਰਾ ਐਕਸਪਲੇਨ ਕਰ ਦੇਣਗੇ ਤੁਹਾਡਾ ਸਕੋਰ ਇਸ ਟਾਈਮ ਕਿੰਨਾ, ਤੁਸੀਂ ਕਿੰਨੇ ਚਿਰ ਗ੍ਰੈਜੂਏਟ ਕਰੋਗੇ, ਜਦੋਂ ਗ੍ਰੈਜੂਏਟ ਕਰ ਜਾਂਦੇ ਪ੍ਰੋਗਰਾਮ ਤੋਂ ਤੇ ਫਿਰ ਤੁਹਾਨੂੰ ਕਿੰਨਾ ਟਾਈਮ ਲੱਗੇਗਾ ਗੈਟਿੰਗ ਬੈਕ ਟੂ ਟਰੈਕ। ਠੀਕ ਹੈ, ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਦਿੰਦੇ ਨੇ ਭਾਜੀ। ਜੀ ਨੰਬਰ ਜੀ ਆਪਣੀ ਹੈਗਾ ਰਾਜੀ 888 9914 888
888-9914 ਤੁਸੀਂ ਕਿਤੇ ਵੀ ਅਜੇ US ਕੈਨੇਡਾ ਦੇ ਵਿੱਚ ਯੂ ਨਾਟ ਪੇ ਅ ਸਿੰਗਲ ਪੈਨੀ ਅਪ ਫਰੰਟ, ਜਿਵੇਂ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਪਲੱਸ ਜੇ ਤੁਸੀਂ ਵੈਬਸਾਈਟ ਤੇ ਜਾਣਾ ura.org OORAA.org। ਅੱਛਾ, ਹੁਣ ਜਿੱਦਾਂ ਆਪਾਂ ਨੂੰ ਪਤਾ ਵੀ ਪ੍ਰਸ਼ਾਸਨ ਚੇਂਜ ਹੋ ਗਿਆ ਨਿਰਮਲ ਮਾਨ ਜੀ, ਜੀ ਜੀ ਤੁਸੀਂ ਇੱਕ ਬੈਂਚ ਵਾਰੰਟ ਵਾਲਾ ਜਿਹੜਾ ਕਿੱਸਾ ਦੱਸਿਆ ਵੀ ਉਹ ਸੋਚਦੇ ਸੀ ਵੀ ਮੈਨੂੰ ਕੁਝ ਨਹੀਂ ਹੋਣਾ, ਮੈਂ ਉੱਥੇ ਆ, ਪਰ ਆਉਂਦਿਆਂ ਨੂੰ ਘੜੀਆਂ ਲੱਗੀਆਂ। ਹੁਣ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਆ। ਆਪਣੇ ਜੀ। ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹ ਇਮੀਗ੍ਰੇਸ਼ਨ ਦੇ ਇਸ ਪ੍ਰੋਸੈਸ ਦੇ ਵਿੱਚੋਂ ਲੰਘ ਰਹੇ ਆ, ਕੋਈ ਵਰਕ ਪਰਮਿਟ ਤੇ ਆ ਜਾਂ ਅਜੇ ਉਹਦੇ ਪੇਪਰ ਅਜੇ ਪੂਰੇ ਬਣਨੇ ਆ, ਗ੍ਰੀਨ ਕਾਰਡ ਹੋਣਾ ਜਾਂ ਸਿਟੀਜ਼ਨ ਜਿਹੜਾ ਉਹਨਾਂ ਨੇ ਹੋਣਾ। ਹੁਣ ਜਦੋਂ ਇਹ ਚੀਜ਼ਾਂ ਨਾਲ ਆ ਜਾਣਗੀਆਂ, ਜੇ ਕਿਸੇ ਦੇ ਬੈਂਚ ਵਾਰੰਟ ਆ ਗਏ ਆ, ਉਹ ਇੱਕ ਕਾਈਂਡ ਆਫ ਜਦੋਂ ਚਾਰजेस ਉੱਤੇ ਜਿਹੜੇ ਉਹ ਲੱਗ ਜਾਂਦੇ ਆ, ਫਿਰ ਉਹ ਇਮੀਗ੍ਰੇਸ਼ਨ ਦਾ ਵੀ ਨਾਲ ਰੌਲਾ ਪੈਣਾ ਸ਼ੁਰੂ ਹੋ ਜਾਣਾ। ਦੇਖੋ ਇਹਦੇ ਬਾਰੇ ਤਾਂ ਕੋਈ ਇਮੀਗ੍ਰੇਸ਼ਨ ਕਰਨੀ ਜਿਹੜੇ ਨੇ ਉਹ ਜ਼ਿਆਦਾ ਅਥਾਰਟੇਟਲੀ ਗੱਲ ਕਰ ਸਕਦੇ ਨੇ, ਪਰ ਐਨੀ ਨੈਗੇਟਿਵ ਡੈਂਟ ਦੇਖੋ ਸਿੰਪਲ ਜਿਹਾ ਕੰਮ ਹੁੰਦਾ ਕਿ ਇਹਨੂੰ DUI ਮਿਲ ਜਾਏ ਤੇ ਉਹ ਵੀ ਇੱਕ ਇਮੀਗ੍ਰੇਸ਼ਨ ਦੇ ਉੱਤੇ ਵੱਡਾ ਇੰਪੈਕਟ ਪੈ ਜਾਂਦਾ। ਇਹ ਤਾਂ ਐਕਚੁਅਲੀ ਬੈਂਚ ਵਾਰੰਟ ਨੇ, ਚਾਹੇ ਜੇ ਬੈਂਚ ਵਾਰੰਟ ਹੋਣ ਜਾਂ ਤੁਹਾਡੇ ਬੈਂਕਰਪਸੀ ਹੋ ਜਾਏ, ਇਹ ਸਾਰੀਆਂ ਤੁਹਾਡੀ ਕ੍ਰੈਡਿਟ ਦੇ ਉੱਤੇ, ਤੁਹਾਡੀ ਓਵਰਆਲ ਹਿਸਟਰੀ ਦੇ ਉੱਤੇ। ਇੱਕ ਵਾਰੀ ਬੈਂਕਰਪਸੀ ਫਾਈਲ ਹੋ ਜਾਏ 7 ਸਾਲਾਂ ਦੀ ਬੈਂਕਰਪਸੀ ਦੇ ਬਾਅਦ ਚ ਆ ਜਾਂਦੇ ਹੋ, that stays you on your record for rest of your life। ਜਿਹੜਾ ਡੈਟ ਸੈਟਲਮੈਂਟ ਹੈ ਇਹ ਇੱਕ ਹੀ ਦੀ ਬਾਹਰ ਆ ਗਏ within few months ਜਾਂ ਡਿਪੈਂਡ ਤੁਹਾਡਾ ਕ੍ਰੈਡਿਟ ਕਿੰਨਾ, ਸਿਚੁਏਸ਼ਨ ਤੁਹਾਡੀ ਕੀ ਹੈਗੀ, ਜਾਂ ਕੁਝ ਸਾਲਾਂ ਦੇ ਵਿੱਚ ਇਹ ਟੋਟਲੀ ਐਲੀਮੀਨੇਟ ਹੋ ਜਾਣਾ। ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਤੁਸੀਂ ਡੈਟ ਸੈਟਲ ਕੀਤਾ ਹੀ, ਘੱਟ ਪੇ ਕੀਤਾ ਹੀ। ਇਹ ਬਿਲਕੁਲ ਇਟਸ ਲਾਈਕ ਨੈਵਰ ਹੈਪਨ। ਸੋ ਆਫ ਕੋਰਸ ਇਹ ਜਿਹੜਾ ਆਪਸ਼ਨ ਹੈ ਇਹ ਇਮੀਗ੍ਰੇਸ਼ਨ ਵਾਸਤੇ ਕੋਈ ਵੀ ਇੰਪੈਕਟ ਨਹੀਂ ਹੈਗਾ। ਬੈਂਚ ਵਾਰੰਟ ਵਾਲੇ ਜੇ ਮੈਂ ਕਹਾਂ ਤੇ ਤੁਹਾਡੀ ਵਾਲੀ ਗੱਲ ਬਿਲਕੁਲ ਠੀਕ ਹੈ ਕਿ ਨੈਗੇਟਿਵ ਇੰਪੈਕਟ ਇਹਦਾ ਹੈਗਾ। ਕਿੰਨਾ ਜ਼ਿਆਦਾ ਆਈ ਥਿੰਕ ਉਹ ਕੋਈ ਅਥਾਰਟੇਟਿਵਲੀ ਇਮੀਗ੍ਰੇਸ਼ਨ ਅਟਾਰਨੀ ਜ਼ਿਆਦਾ ਉਸ ਬਾਰੇ ਜਾਣਕਾਰੀ ਦੇ ਸਕਦੇ। ਹਾਂਜੀ, ਨਹੀਂ ਉਹ ਤੇ ਹੈ, ਪਰ ਜੋ ਆਪਾਂ ਸੁਣ ਰਹੇ ਹਾਂ, ਜੋ ਆਪਾਂ ਦੇਖ ਰਹੇ ਹਾਂ, ਜਿੱਦਾਂ ਰੇਡਾਂ ਪੈ ਰਹੀਆਂ ਤੇ ਉਹ ਕਹਿੰਦੇ ਵੀ ਈਵਨ ਯੂ ਆਰ ਚਾਰਜ, ਤਾਂ ਅਸੀਂ ਤੁਹਾਨੂੰ ਉਸ ਪਾਸੇ ਵੱਲ ਨੂੰ ਘੱਲ ਸਕਦੇ, ਕਿਉਂਕਿ ਇੱਕ ਮਾਹੌਲ ਵੀ ਉਦਾਂ ਦਾ ਇਸ ਟਾਈਮ ਬਣ ਚੁੱਕਾ ਆ। ਤੇ ਹੁਣ ਜੇ ਤੁਸੀਂ ਡੈਟ ਨਹੀਂ ਪੇ ਕਰਦੇ ਤਾਂ ਫਿਰ ਇਹ ਜਿਹੜੀਆਂ ਕ੍ਰਿਮੀਨਲ ਪ੍ਰੋਸੀਡਿੰਗਸ ਆਏ ਇਹ ਫਿਰ ਇਹ ਉਸੇ ਦਾ ਹੀ ਨਤੀਜਾ ਹੈ ਬੈਂਚ ਵਾਰੰਟ। ਬਿਲਕੁਲ ਜੀ, ਕ੍ਰਿਮੀਨਲ ਪ੍ਰੋਸੀਡਿੰਗਸ ਜਦੋਂ ਉਹਨਾਂ ਨੇ ਜਾ ਕੇ ਕਿਸੇ ਵੀ ਇਨਕੁਆਇਟਰ ਨੇ ਜਾ ਕੇ ਤੁਹਾਡੇ ਕੋਲ ਕੋਰਟ ਜਾ ਕੇ ਇੱਕ ਆਰਡਰ ਲੈ ਲੇ, ਤੁਹਾਡੇ ਕੋਲ ਅਰੈਸਟ ਵਾਰੰਟਸ ਲੈ ਲੇ, ਤੇ ਉਹ ਵੀ ਤੁਹਾਡੇ ਰੈਕੋਰਡ ਤੇ। ਇੱਕ ਵਾਰ ਤੁਸੀਂ ਅਰੈਸਟ ਵੀ ਹੋ ਗਏ, ਭਾਵੇਂ ਕੋਈ ਬੰਦਾ ਤੁਹਾਨੂੰ ਗਲਤੀ ਵੀ ਅਰੈਸਟ ਕਰ ਦਿੰਦਾ, ਉਹ ਵੀ ਤੁਹਾਡੇ ਸਾਰੀ ਜ਼ਿੰਦਗੀ ਤੁਹਾਡੇ ਰੈਕੋਰਡ ਦੇ ਵੀ ਸਾਰੀ ਤੁਹਾਡੇ ਅਰੈਸਟ ਵਾਰੰਟ ਵੀ ਰਹਿਣੇ ਆ, ਉਹ ਵੀ ਰਹਿਣੇ। ਤੇ ਇਹਦੇ ਚ ਕਈ ਸਾਡੇ ਐਸੇ ਕਲਾਇੰਟ ਨੇ ਜਿਨ੍ਹਾਂ ਦਾ ਬੈਂਕਰਪਸੀ ਫਾਈਲ ਹੋਈ ਜਾਂ ਅਰੈਸਟ ਵਾਰੰਟ ਨਿਕਲੇ ਜਾਂ ਉਹ ਜਿਹੜਾ ਇਹਨੂੰ ਮਲਟੀਪਲ ਬੈਂਕਰਪਸੀਆਂ ਹੋਈਆਂ, ਉਹਨਾਂ ਨੂੰ ਕਈ ਵਾਰ ਨੌਕਰੀਆਂ ਵੀ ਨਹੀਂ ਮਿਲਦੀਆਂ ਫਾਈਨੈਂਸ਼ੀਅਲ ਇੰਸਟੀਟਿਊਟਸ ਦੇ ਵਿੱਚ, ਬਿਕਾਜ਼ ਫਾਈਨੈਂਸ਼ੀਅਲੀ ਦੇ ਨਾਟ ਕ੍ਰੈਡੀਬਲ। ਲੋਨ ਮਿਲਣ ਦੇ ਬਾਅਦ ਦੀ ਗੱਲ ਹੈ ਕਿ ਵਿਚਾਰੇ ਨੌਕਰੀ ਵੀ ਨਹੀਂ ਮਿਲਦੀ। ਤੇ ਬਹੁਤ ਹੀ ਇਹਦਾ ਜਿਹੜੀ ਇੰਪੈਕਟ ਨੇ ਇਹਦੇ ਕ੍ਰਿਮੀਨਲ ਪ੍ਰੋਸੀਡਿੰਗਸ ਤੇ ਜਾਂ ਬੈਂਕਰਪਸੀ ਦੇ, ਇਹ ਬਹੁਤ ਲੌਂਗ ਲਾਸਟਿੰਗ ਨੇ, ਬੜੇ ਸਾਲ ਲੱਗ ਜਾਂਦੇ ਨੇ ਇਹਦੇ ਚੋਂ ਨਿਕਲਣ ਵਾਸਤੇ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿੱਦਾਂ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਨਿਰਮਲ ਸਿੰਘ ਮਾਨ ਜੀ ਊੜਾ ਡੈਟ ਰਿਲੀਫ ਤੋਂ ਸ਼ੇਅਰ ਕਰ ਰਹੇ ਆ। ਸੈਟਲਮੈਂਟ ਕਰਨੀ ਆ, ਕੰਸੋਲੀਡੇਸ਼ਨ ਕਰਨੀ ਆ, 60% ਤੱਕ ਕਰਜ਼ਾ ਮਾਫ ਹੋ ਸਕਦਾ ਆ। ਇਹ ਸਾਰੀਆਂ ਗੱਲਾਂ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914 888 888 9914 ਦੇ ਉੱਤੇ। ਅੱਛਾ ਨਿਰਮਲ ਸਿੰਘ ਮਾਨ ਜੀ, ਇੱਕ ਕੁਐਸਚਨ ਸਾਰਿਆਂ ਨੂੰ ਰਹਿੰਦਾ ਵੀ ਬੰਦੇ ਨੂੰ ਕਦੋਂ ਜੇ ਜਿਹੜੀ ਸਰਵਿਸ ਦੇ ਵੱਲ ਨੂੰ ਜਾਣਾ ਚਾਹੀਦਾ ਆ, ਕਦੋਂ ਇਹ ਜਿਹੜੀ ਇੱਕ ਨੈਸੈਸਿਟੀ ਜਿਹੜੀ ਉਹ ਬਣ ਜਾਂਦੀ ਹੈ। ਬੰਦਾ ਕਈ ਵਾਰੀ ਆਪਣੇ ਵੱਲੋਂ ਕਹਿੰਦਾ ਚੱਲ ਮੈਂ ਹੋਰ ਕੰਮ ਕਰ ਲੈਣਾ, ਚੱਲ ਮੈਂ ਮਿਹਨਤ ਕਰਦਾ, ਜੇ ਹੋਰ ਇਨਕਮ ਹੋ ਜੇ ਤਾਂ ਮੈਂ ਹੌਲੀ ਹੌਲੀ ਲਈ ਜਾਂਦਾ ਆ। ਬਟ ਕਿਹੜਾ ਇੱਕ ਕੋਈ ਬੈਂਚਮਾਰਕ ਹੋ ਸਕਦਾ ਹੈ, ਜਾਂ ਕਦੋਂ ਬੰਦੇ ਨੂੰ ਰੀਅਲਾਈਜ਼ ਹੁੰਦਾ ਵੀ ਦਿਸ ਇਜ਼ ਦ ਸਰਵਿਸ ਆਈ ਨੀਡ ਨਾਓ? ਐਗਜ਼ੈਕਟਲੀ, ਨਹੀਂ ਬਹੁਤ ਵਧੀਆ ਤੁਹਾਡਾ ਕੁਐਸਚਨ। ਆਈ ਥਿੰਕ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਈ ਵਾਰ ਕਿ ਮੈਨੂੰ ਪ੍ਰੋਬਲਮ ਹੈ। ਜਦੋਂ ਪ੍ਰੋਬਲਮ ਆਇਡੈਂਟੀਫਾਈ ਹੋਏ ਤਾਂ ਹੀ ਆਪਾਂ ਦੁਬਾਰਾ ਕੋਈ ਕੰਮ ਕਰ ਸਕਦੇ ਹਾਂ। ਸੋ ਜਨਰਲੀ ਮੈਂ ਤੇ ਕਹਿੰਦਾ ਕਿ ਹੁੰਦਾ ਕਿ ਯਾਰ ਸਿਸਟਮ ਨੇ ਬੜਾ ਡਿਜ਼ਾਈਨ ਕੀਤਾ ਹੋਇਆ ਹੈ। ਇਹ ਸਿਸਟਮ ਨੂੰ, ਕ੍ਰੈਡਿਟ ਕਾਰਡ ਦਾ ਸਿਸਟਮ ਹੈ, ਇਹਨੂੰ ਪਿਛਲੇ 100 ਸਾਲ ਦੇ ਵਿੱਚ ਇਹਨਾਂ ਨੇ ਬੜਾ ਮੈਚੁਰ ਕੀਤਾ ਹੋਇਆ ਕਿ ਲੋਕਾਂ ਨੂੰ ਪਤਾ ਨਾ ਲੱਗੇ ਕਿ ਹੌਲੀ ਹੌਲੀ ਉਹਨਾਂ ਦੇ ਸਿਸਟਮ ਦੇ ਵਿੱਚ, ਉਹਨਾਂ ਦੇ ਦਿਨ ਦੇ ਰੋਜ਼ ਦੇ ਕਾਰੋਬਾਰ ਦੇ ਵਿੱਚ ਹੌਲੀ ਹੌਲੀ ਰਸਤਾ ਮਿਲਦਾ ਜਾਏ ਤੇ ਉਹਨਾਂ ਨੂੰ ਪਤਾ ਨਾ ਲੱਗੇ ਕਿ ਸਹੀ ਕਰਜ਼ਾ ਵੀ ਦਿੰਦੇ ਆ। ਜਿੱਥੇ ਅਸੀਂ ਰੋਜ਼ ਬਿਜਲੀ ਦੇ ਬਿੱਲ ਜਾਂ ਫੋਨ ਦੇ ਬਿੱਲ ਦਿੰਦੇ ਆ ਤੇ ਕ੍ਰੈਡਿਟ ਕਾਰਡ ਦਾ ਬਿੱਲ ਉਹਨਾਂ ਨੇ ਨਾਲ ਹੀ ਟੈਗ ਅਲਾਉ ਕਰ ਦਿੱਤਾ, ਜਿਹਦੇ ਨਾਲ ਓਵਰਆਲ ਜਿਹੜਾ ਇੰਪੈਕਟ ਆ ਉਹ ਲੰਮੇ ਟਾਈਮ ਤੱਕ ਸਾਨੂੰ ਪਤਾ ਨਹੀਂ ਲੱਗਦਾ। ਸੋ ਮੈਂ ਤੇ ਇਹੀ ਕਹਿੰਦਾ ਕਿ ਜੇ ਲਗਾਤਾਰ ਫॉर ਨੈਕਸਟ 3 ਮੰਥਸ ਤੁਸੀਂ ਹਰ ਮਹੀਨੇ ਮਿਨੀਮਮ ਪੇਮੈਂਟ ਦੇ ਰਹੇ ਹੋ ਤੇ ਤੁਹਾਨੂੰ ਲੱਗਦਾ ਕਿ ਇੱਥੇ ਇਸ਼ੂ ਆ ਸਕਦਾ, ਅਨਲੈਸ ਤੁਹਾਡੀ ਹੁਣ ਕੋਈ ਤੁਹਾਨੂੰ ਐਕਸਪੈਕਟੇਸ਼ਨ ਹੈ ਕਿ ਤੁਹਾਨੂੰ ਲਮਸਮ ਕੋਈ ਲੋਟਰੀ ਨਿਕਲ ਜਾਣੀ ਹੈ, ਤੁਹਾਡੀ ਕੋਈ ਪ੍ਰਾਪਰਟੀ ਵੇਚਣੀ ਹੈ, ਤੁਹਾਡੇ ਕੋਈ ਪੈਸੇ ਕਿਤੇ ਫਸੇ ਪਏ ਨੇ। ਪਰ ਜੇ 3 ਮਹੀਨੇ ਦਾ ਜਿਹੜਾ ਟਾਈਮ ਹੈ ਨਾ, 3 ਮਹੀਨੇ ਤੁਹਾਨੂੰ ਲੱਗਦਾ ਕਿ ਇਹਦੇ ਬਾਅਦ
ਇਹ ਆਪਾਂ ਸਿਚੁਏਸ਼ਨ ਨਹੀਂ ਨਿਕਲ ਪਾਣਾ ਤੇ ਹੂੰ ਉਹ 3 ਮਹੀਨੇ ਮਿਨੀਮਮ ਫਿਰ ਪੇਮੈਂਟ ਲਾਲ ਝੰਡੀ ਆ, ਫਿਰ ਮਤਲਬ ਇਹ ਆ ਵੀ ਘੁੱਗੂ ਵੱਜ ਗਿਆ। ਬਿਲਕੁਲ। ਔਰ ਬਾਕੀ ਕਈ ਵਾਰ ਸਾਨੂੰ ਉਦਾਂ ਹੀ ਪਤਾ ਲੱਗ ਜਾਂਦਾ ਕਿ ਹਾਂ ਵੀ ਸਾਡੇ ਟਰੱਕ ਰੀਪੋ ਹੋ ਗਏ ਨੇ, ਇਸ਼ੂ ਹੋ ਗਿਆ, ਜਾਂ ਗੱਡੀ ਰੀਪੋ ਹੋ ਗਈ, ਟੋਟਲ ਹੋ ਗਈ ਹੈ। ਜਾਂ ਕੋਸ਼ਿਸ਼ ਇਹ ਕਰੀਏ ਕਿ ਆਪਾਂ ਪਹਿਲਾਂ ਕਾਲ ਕਰ ਲਈਏ, ਕਿਉਂਕਿ ਜੇ ਇੱਕ ਵਾਰੀ ਕ੍ਰੈਡੀਟਰ ਜਦੋਂ ਬੈਂਕ ਕੋਰਟ ਚ ਚੱਲ ਜਾਂਦਾ ਫਿਰ ਉਹਨਾਂ ਦੀ ਜਿਹੜੀ ਪਾਵਰ ਉਹ ਵੱਧ ਜਾਂਦੀ ਹੈ, ਬਿਕਾਜ਼ ਉਹਨਾਂ ਕੋਲ ਫਿਰ ਕੋਰਟ ਦਾ ਡਾਕੂਮੈਂਟ ਹੁੰਦਾ ਜਿਹਦੇ ਵਿੱਚ ਉਹਦੇ ਵਾਸਤੇ ਤੁਹਾਡਾ ਕੋਈ ਹੈਲਪ ਨਹੀਂ ਕਰ ਸਕਦਾ, ਕੋਈ ਪੋਲੀਟੀਸ਼ੀਅਨ ਹੋਏ, ਮਤਲਬ ਤੁਹਾਡੇ ਕੋਲ ਕੋਰਟ ਦੇ ਫਰੰਟ ਤੇ ਕਲੱਬ ਕਰਕੇ ਨਹੀਂ ਚੱਲਦੀ। ਸੋ ਕੋਰਟ ਤੋਂ ਜਾਣ ਤੋਂ ਪਹਿਲਾਂ ਜੇ ਆਪਾਂ ਇਸ਼ੂ ਹੱਲ ਕਰ ਲਈਏ, ਬਿਕਾਜ਼ ਅਸੀਂ ਜਿਹੜਾ ਕੰਮ ਕਰਦੇ ਹਾਂ ਥਰੂ ਆਊਟ ਯੂਐਸ ਤੇ ਕੈਨੇਡਾ ਕਰਦੇ ਹਾਂ, ਯੂਐਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਹੋਏ ਸੋ ਅਟਰਨੀ ਤੁਹਾਡਾ ਸਿਸਟਮ ਹੈਂਡਲ ਕਰਦੇ ਨੇ, ਔਰ ਅਟਰਨੀ ਹੀ ਤੁਹਾਡੇ ਬਿਹਾਫ ਤੇ ਕਰਦੇ ਨੇ, ਐਂਡ ਵੀ ਹੈਵ ਮਲਟੀਪਲ ਅਟਰਨੀਜ਼ ਥਰੂ ਆਊਟ ਦਾ ਕੰਟਰੀ। ਠੀਕ ਹੈ ਜੀ। ਸੋ ਜ਼ਰੂਰ ਤੁਸੀਂ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਜੀ ਦੇ ਨਾਲ ਕੰਟੈਕਟ ਕਰ ਲਿਓ ਜੀ। 8888889914 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰੋ, ਕੰਸਲਟ ਕਰੋ, ਦੇਖੋ ਤੁਹਾਡੇ ਲਈ ਕਿਹੜੀ ਜਿਹੜੀ ਸਰਵਿਸ ਆ ਉਹ ਬੈਟਰ ਆ, ਤੁਹਾਡੇ ਲਈ ਸੈਟਲਮੈਂਟ ਗੁੱਡ ਆ, ਕੰਸੋਲੀਡੇਸ਼ਨ ਗੁੱਡ ਆ, ਜੇ ਰੱਬ ਨਾ ਕਰੇ ਲੋੜ ਹੀ ਪੈ ਗਈ ਆ ਬੈਂਕਰਪਸੀ ਦੀ, ਉਹ ਜ਼ਰੂਰਤ ਆ, ਜੋ ਵੀ ਆ ਤੁਹਾਨੂੰ ਵਧੀਆ ਜਿਹੜੀ ਉਹ ਸਲਾਹ ਇਸ ਦੇ ਵਿੱਚ ਦੇਣਗੇ। ਸੋ ਥੈਂਕ ਯੂ ਨਿਰਮਲ ਭਾਜੀ, ਬੜੀ ਮਿਹਰਬਾਨੀ।